ਵਾਸੀ ਖੇਡਣ ਦੇ ਦਿਨ ਚਾਰ ਦੋਸਤੋ, ਖੇਡਣ ਦੇ ਦਿਨ ਚਾਰ, ਪਰ ਵਿੱਚ ਮੈਦਾਨੇ ਜੋ ਨਾ ਉਤਰੇ ਉਹ ਧਰਤੀ ਤੇ ਭਾਰ। ਮੈਰਾਥਨ ਦੌੜ 42 ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ 45-46 ਸਾਲ ਹੋ ਗਏ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦੇ ਨੇ। ਮੇਰੀ ਖੇਡ ਲਿਖਣੀ ਦੀ ਮੈਰਾਥਨ ਅਜੇ ਚੱਲ ਰਹੀ ਹੈ। 25 ਕਿਤਾਬਾਂ ਵਿੱਚੋਂ 18 ਕਿਤਾਬਾਂ ਖੇਡਾਂ ਤੇ ਖਿਡਾਰੀਆਂ ਨਾਲ ਸੰਬੰਧਿਤ ਹੈ। ਮੇਰਾ ਪਰਚਾ ਕਾਫੀ ਲੰਮਾ ਚੌੜਾ, ਮਿੰਟ ਸਾਰੇ 10 ਨੇ। ਮਾਈਕ ਜਦੋਂ ਸਾਡੇ ਹੱਥ ਆ ਜਾਂਦਾ, ਜਦੋਂ ਕਾਲਜ ਦੇ ਵਿੱਚ ਪ੍ਰੋਫੈਸਰ ਸੀ 40 ਮਿੰਟ ਨਹੀਂ ਸੀ ਛੱਡਦੇ। ਕਮੈਂਟਰੀ ਦਾ ਆ ਜਾਂਦਾ ਤਾਂ ਜਿੰਨੇ ਮੈਚ ਚੱਲਦੇ ਆ ਤਾਂ ਨਹੀਂ ਛੱਡੀਦਾ, ਪਰ ਇੱਥੇ ਛੱਡਣਾ ਪੈਣਾ 10 ਮਿੰਟਾਂ ਦੇ ਵਿੱਚ। ਇਸ ਕਰਕੇ ਆਪਣੇ ਪਰਚੇ ਦਾ ਸਿਰਫ ਪਹਿਲਾ ਪੈਰਾ ਪੜੂੰਗਾ, ਬਾਕੀ ਥੋੜ੍ਹੀਆਂ ਜਿਹੀਆਂ ਗੱਲਾਂ ਕਰੂੰਗਾ। ਖੇਡਾਂ ਪੰਜਾਬੀਆਂ ਦਾ ਇਸ਼ਕ ਹਨ। ਉਹ ਜਿੰਨੇ ਜ਼ੋਰ ਨਾਲ ਹਲ ਵਾਹੀ ਕਰਦੇ ਨੇ ਤੇ ਜੰਗਾਂ ਯੁੱਧਾਂ 'ਚ ਜੂਝਦੇ ਨੇ, ਓਨੇ ਜ਼ੋਰ ਨਾਲ ਖੇਡਦੇ ਨੇ। ਜਿੰਨੇ ਚਾਅ ਨਾਲ ਮੇਲਾ ਵੇਖਦੇ ਹਨ, ਓਨੇ ਹੀ ਚਾਅ ਨਾਲ ਖੇਡਾਂ ਤੇ ਰੰਗ ਤਮਾਸ਼ੇ। ਉਹ ਮੁੱਢ ਕਦੀਮ ਤੋਂ ਜੁੱਸੇ ਤਕੜੇ ਬਣਾਉਣ ਦੇ ਸ਼ੌਕੀਨ ਰਹੇ ਹਨ। ਤਕੜਾ ਜੁੱਸਾ ਸੋਹਣੇ ਲੱਗਣ, ਸ਼ਿਕਾਰ ਮਾਰਨ, ਲੜਾਈ ਲੜਨ, ਮਾਲ ਡੰਗਰ ਸੰਭਾਲਣ, ਖੇਤੀਬਾੜੀ ਕਰਨ ਤੇ ਖੇਡਾਂ ਖੇਡਣ ਲਈ ਵਧੇਰੇ ਕਾਮਯਾਬ ਸੀ। ਹਰ ਮਾਪੇ ਦਾ ਚਾਅ ਸੀ ਕਿ ਉਹਨਾਂ ਦਾ ਬੱਚਾ ਤਕੜਾ ਜਵਾਨ ਬਣੇ। ਜੁੱਸੇ ਤਕੜੇ ਕਰਨ ਲਈ ਖੁਰਾਕਾਂ ਤੇ ਕਸਰਤਾਂ 'ਤੇ ਜ਼ੋਰ ਦਿੱਤਾ ਜਾਂਦਾ। ਪੰਜਾਬੀਆਂ ਦੀਆਂ ਖੁਰਾਕਾਂ 'ਚ ਦੁੱਧ, ਘਿਓ, ਅਦਰੜਕੇ, ਤਿਉੜਾਂ, ਮੱਖਣ ਮਲਾਈਆਂ, ਖੋਏ, ਪਨੀਰੀਆਂ, ਬਦਾਮ, ਛੁਹਾਰੇ ਤੇ ਮਾਸ ਦੀਆਂ ਯਖਣੀਆਂ ਸ਼ਾਮਲ ਸਨ। ਗੁੜ, ਸ਼ੱਕਰ, ਖੰਡ, ਘਿਓ, ਦੋੜਾਂ, ਪਰੌਂਠੇ, ਸਾਗ, ਮੱਖਣ, ਕੁੱਕੜ, ਬੱਕਰੇ, ਇਹ ਸਾਰਾ ਕੁਝ ਠੀਕ ਸੀ। ਹਕੀਮਾਂ ਤੋਂ ਕੁਸ਼ਤੇ ਮਰਵਾਏ ਜਾਂਦੇ। ਬਦਾਮਾਂ ਤੇ ਮਗਜ਼ਾਂ ਦੀਆਂ ਸ਼ਰਦਾਈਆਂ ਰਗੜ ਕੇ ਪੀਤੀਆਂ ਜਾਂਦੀਆਂ। ਡੰਡ ਕੱਢਣੇ, ਬੈਠਕਾਂ ਮਾਰਨੀਆਂ, ਦੌੜਨਾ, ਡੱਡੂ ਛੜੱਪੇ, ਮੂਲੀਆਂ ਫੇਰਨੀਆਂ, ਪੱਥਰ, ਵੱਟੇ, ਵੇਲਣੇ, ਮੁਗਦਰ ਚੁੱਕਣੇ ਤੇ ਖੂਹ ਗੇੜਨੇ, ਰੱਸੇ ਖਿੱਚਣੇ, ਇਹ ਪੰਜਾਬੀਆਂ ਦੀਆਂ ਮੁੱਖ ਕਸਰਤਾਂ ਰਹੀਆਂ। ਖੇਡ ਸੱਭਿਆਚਾਰ ਪੰਜਾਬੀਆਂ ਦਾ ਬੜਾ ਅਮੀਰ ਹੈ। ਸਾਡੀਆਂ ਜਿਹੜੀਆਂ ਆਪਣੀਆਂ ਦੇਸੀ ਖੇਡਾਂ ਨੇ, ਪੰਜਾਬੀ ਖੇਡਾਂ ਨੇ, ਬੱਚਿਆਂ ਦੀਆਂ, ਨੌਜਵਾਨਾਂ ਦੀਆਂ, ਬਜ਼ੁਰਗਾਂ ਦੀਆਂ, ਉਹਨਾਂ ਬਾਰੇ ਮੈਂ ਇੱਕ ਕਿਤਾਬ ਲਿਖੀ ਆ। ਉਹਦੇ 'ਚ 87 ਖੇਡਾਂ ਦਾ ਵੇਰਵਾ ਦਿੱਤਾ। ਵੈਸੇ ਤਾਂ ਉਹ 100 ਤੋਂ ਵੀ ਵੱਧ ਨੇ। ਹੋਰ ਕੁਝ ਦੋਸਤਾਂ ਨੇ ਖੇਡਾਂ ਦੇ ਬਾਰੇ ਕੰਮ ਕੀਤਾ ਤੇ ਇੰਨੀਆਂ ਤਾਂ ਸਾਡੀਆਂ ਦੇਸੀ ਖੇਡਾਂ ਨੇ। ਖੇਡਾਂ ਤੋਂ ਬਿਨਾਂ ਕਸਰਤਾਂ ਵੀ ਸਾਡੀਆਂ ਬਥੇਰੀਆਂ ਨੇ। ਮੈਂ ਮਾਮੂਲੀ ਜਿਹੀ ਗੱਲ ਖੁਰਾਕ ਦੀ ਕਰਕੇ ਹੁਣ ਤੁਰਦਾ ਕਿ ਪੰਜਾਬੀਆਂ ਦੀ ਦੁਨੀਆ ਭਰ ਦੇ ਵਿੱਚ ਖੇਡਾਂ 'ਚ ਕੀ ਭੂਮਿਕਾ। ਗੱਲ ਕਾਫੀ ਲੰਮੀ ਚੌੜੀ ਆ, ਪਰ ਜੇ ਸੰਖੇਪ ਦੇ ਵਿੱਚ ਕਰਨੀ ਚਾਹਾਂ ਤਾਂ ਇਹ ਆ ਕਿ ਹਾਕੀ ਦੀ ਖੇਡ ਦੇ ਵਿੱਚ ਪੰਜਾਬੀਆਂ ਦੀ ਸਰਦਾਰੀ ਬਹੁਤ ਦੇਰ ਤੱਕ ਰਹੀ ਆ ਤੇ ਹੁਣ ਵੀ ਕਿਸੇ ਹੱਦ ਤੱਕ ਹੈਗੀ ਆ। ਇੱਥੋਂ ਤੱਕ ਕਿ ਪੰਜਾਬੀ ਨੂੰ ਤਾਂ ਜੇ ਉਹ ਵਿਦੇਸ਼ ਦੇ ਵਿੱਚ ਚਲਾ ਵੀ ਜਾਵੇ, ਹਾਕੀ ਦੀ ਟੀਮ ਚੁਣਨੀ ਹੋਵੇ ਤਾਂ ਵੈਸੇ ਹੀ ਰਿਆਇਤ ਮਿਲ ਜਾਂਦੀ ਹੈ ਵੀ ਪੰਜਾਬੀ, ਖਾਸ ਕਰਕੇ ਸਿੱਖ, ਵੀ ਇਹਨਾਂ ਦੇ ਤਾਂ ਲਹੂ ਦੇ ਵਿੱਚ ਹੀ ਹਾਕੀ ਦੀ ਖੇਡ ਹੈ। 1972 ਦੀਆਂ ਓਲੰਪਿਕ ਖੇਡਾਂ ਹੋਈਆਂ ਮਿਊਨਿਖ ਦੇ ਵਿੱਚ, ਤਾਂ ਉਹਦੇ ਵਿੱਚ ਸਾਰੀ ਦੁਨੀਆ ਦੇ ਵਿੱਚੋਂ ਜਿਹੜੀਆਂ ਟੀਮਾਂ ਉੱਥੇ ਖੇਡ ਰਹੀਆਂ ਸੀ ਹਾਕੀ, ਉਹਨਾਂ 'ਚੋਂ 40 ਤੋਂ ਵੱਧ ਖਿਡਾਰੀ ਪੰਜਾਬੀ ਮੂਲ ਦੇ ਸੀ। ਕੁਛ ਪਾਕਿਸਤਾਨ ਦੀ ਟੀਮ ਦੇ ਵਿੱਚ, ਕੁਛ ਇੰਡੀਆ ਦੀ ਟੀਮ ਦੇ ਵਿੱਚ, ਕੁਛ ਮਲੇਸ਼ੀਆ ਦੀ ਟੀਮ ਦੇ ਵਿੱਚ, ਕੁਛ ਯੂਗੰਡਾ ਦੀ ਟੀਮ ਦੇ ਵਿੱਚ, ਤੇ ਬਾਕੀ ਜਿਹੜੀ ਕੀਨੀਆ ਦੀ ਟੀਮ ਸੀ ਉਹਦਾ ਸਾਰੀ ਪੰਜਾਬੀਆਂ ਦੀ ਸੀ। ਬਲਕਿ ਸਾਰੀ ਦੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਦੇ ਸਿਰਾਂ 'ਤੇ ਜੂੜੇ ਕੀਤੇ ਹੋਏ, ਰੁਮਾਲ ਬੰਨੇ ਹੋਏ ਸੀ। ਔਰ ਇੱਕ ਮੈਚ ਉੱਥੇ ਹੋਇਆ, ਉਹਦੇ 'ਚ ਦੋਨਾਂ ਟੀਮਾਂ ਦੇ ਵਿੱਚੋਂ ਇਹ ਕਹਿੰਦੇ ਵੀ ਆਹ ਸਿਰਾਂ 'ਤੇ ਰੁਮਾਲ ਬਹੁਤ ਬੰਨੇ ਨੇ, ਕੀ ਇਹ ਡਰੈਸ ਹੈਗੀ ਆ ਇਹਦੀ, ਕੋਡ ਆਫ ਡਰੈਸ ਇਹਦਾ ਜਿਹੜਾ ਆਪਣਾ ਹਾਕੀ ਦੀ ਡਰੈਸ ਦਾ, ਕਿਤੇ ਇਹ ਤਾਂ ਨਹੀਂ। ਉਹ ਕਹਿੰਦੇ ਨਹੀਂ, ਜਿਹੜੇ ਸਰਦਾਰ ਖਿਡਾਰੀ ਹੁੰਦੇ ਨੇ ਉਹ ਸਿਰ 'ਤੇ ਜੂੜਾ ਬੰਨ੍ਹ ਲੈਂਦੇ, ਜੂੜੇ ਉੱਤੇ ਰੁਮਾਲ ਬੰਨ੍ਹ ਲੈਂਦੇ। ਉਹਦੇ 'ਚ ਗਿਣਿਆ ਤਾਂ 15 ਬਾਈਆਂ ਦੇ ਵਿੱਚੋਂ 15 ਖਿਡਾਰੀਆਂ ਦੇ ਸਿਰਾਂ ਦੇ ਉੱਤੇ ਜੂੜੇ ਬੱਧੇ ਹੋਏ ਸੀ। ਮੈਚ ਕਿਹਦੇ ਨਾਲ ਸੀ? ਇੱਕ ਬੰਨੇ ਕੀਨੀਆ ਸੀ
ਤੇ ਇੱਕ ਬੰਨੇ ਇੰਡੀਆ ਸੀ। ਇੰਡੀਆ ਦੀ ਟੀਮ ਤਕਰੀਬਨ ਅੱਧੀ ਸੀ ਤੇ ਕੀਨੀਆ ਦੀ ਟੀਮ ਸਾਰੀ ਹੀ ਸਰਦਾਰਾਂ ਦੇ ਨਾਲ ਲੈਸ ਸੀ। ਉਦੋਂ ਗੱਲ ਕਰੀਏ ਅੱਗੇ ਕਿ ਵੀ ਪੰਜਾਬੀ ਕਲਚਰ ਨੂੰ ਫੈਲਾਉਣ ਲਈ, ਇਹਦੇ ਵਿਕਾਸ ਲਈ, ਇਹਨੂੰ ਚਿਰਜੀਵੀ ਬਣਾਉਣ ਲਈ ਖੇਡਾਂ ਦਾ ਕੀ ਰੋਲ ਹੈ। ਮੈਂ ਛੜੱਪੇ ਮਾਰ ਰਿਹਾ ਵੈਸੇ, ਕਿਉਂਕਿ ਉਹ 10 ਮਿੰਟ ਦੀ ਮਜਬੂਰੀ ਹੈ। ਕਬੱਡੀ ਦੀ ਗੱਲ ਮੈਂ ਤੁਹਾਡੇ ਨਾਲ ਖਾਸ ਤੌਰ 'ਤੇ ਕਰਨੀ ਚਾਹੁੰਦਾ। ਤੁਹਾਡੇ 'ਚ ਐਸੇ ਵੀ ਸੱਜਣ ਬੈਠੇ ਹੋਣਗੇ ਜਿਹੜੇ ਇਹ ਗੱਲ ਜਾਣ ਕੇ ਸ਼ਾਇਦ ਹੈਰਾਨ ਵੀ ਹੋਣ ਕਿ ਇਸ ਸਾਲ 1000 ਤੋਂ ਵੱਧ ਖਿਡਾਰੀ ਵਿਦੇਸ਼ਾਂ ਦੇ ਵਿੱਚ ਕਬੱਡੀ ਖੇਡਣ ਲਈ ਹਵਾਈ ਜਹਾਜ਼ ਚੜ੍ਹੇ ਨੇ। ਸਾਡੇ ਵੇਲੇ ਤਾਂ ਅਸੀਂ 3-3 ਜਣੇ ਸਾਈਕਲਾਂ 'ਤੇ ਚੜ੍ਹ ਕੇ ਕਬੱਡੀ ਦੇ ਟੂਰਨਾਮੈਂਟ 'ਤੇ ਜਾਂਦੇ ਸੀ। ਇਹ ਏਡਾ ਵੱਡਾ ਨੰਬਰ ਆ। 1000 ਨੌਜਵਾਨਾਂ ਦਾ ਚੜ੍ਹਦੇ ਪੰਜਾਬ ਦੀ ਧਰਤੀ ਤੋਂ ਹਵਾਈ ਜਹਾਜ਼ਾਂ 'ਤੇ ਚੜ੍ਹ ਕੇ ਕੈਨੇਡਾ ਔਰ ਯੂਰਪ ਦੇ ਮੁਲਕਾਂ ਦੇ ਵਿੱਚ ਕਬੱਡੀ ਖੇਡਣ ਜਾਣਾ 4 ਮਹੀਨੇ ਵਾਸਤੇ। ਔਰ ਕਬੱਡੀ ਦੇ ਵਿੱਚ ਜਿਹੜੇ ਇਨਾਮ, ਮਾਣ, ਸਨਮਾਨ ਔਰ ਕਬੱਡੀ ਦੀ ਖਿੱਚ ਉਹ ਕਿੱਥੇ ਤੱਕ ਪਹੁੰਚੀ ਹੈ। ਜਦੋਂ ਢੁੱਡੀਕੇ ਦੇ ਕਾਲਜ ਦੇ ਵਿੱਚ ਉੱਥੇ ਹਰ ਸਾਲ ਲਾਲਾ ਲਾਜਪਤ ਰਾਏ ਮੇਲਾ ਲੱਗਦਾ ਖੇਡਾਂ ਦਾ, ਮੈਂ ਤੇ ਜਸਵੰਤ ਸਿੰਘ ਕੰਵਲ ਜਿਸ ਵੇਲੇ ਮਾਈਕ ਤੋਂ ਬੋਲਦੇ ਸੀ, ਕਈ ਵਾਰੀ ਕਬੱਡੀ ਦੀ ਕਮੈਂਟਰੀ ਕਰਨਾ ਕਹਿ ਦੇਣਾ ਵੀ ਆਹ ਤਾਂ ਲੱਖ ਰੁਪਈਏ ਦੀ ਕਬੱਡੀ ਆ। ਫਿਰ ਮਨ 'ਚ ਕਹਿਣਾ ਕਿੱਥੇ ਕਬੱਡੀ ਦਾ ਇਸ ਜਿਹੜਾ ਇਨਾਮ ਮਿਲਿਆ ਜਾ ਕੇ ਬਾਅਦ ਦੇ ਵਿੱਚ ਖਿਡਾਰੀ ਨੂੰ, ਉਹ ਤਾਂ ਇੱਕ ਜੱਗ ਮਿਲਿਆ, ਪਲਾਸਟਿਕ ਦੀ ਬਾਲਟੀ ਮਿਲੀ ਹੈ, 10-20 ਰੁਪਈਏ ਦਾ ਇਨਾਮ ਆ, ਅਤੇ ਅਸੀਂ ਕਹੀ ਨਾ ਕਬੱਡੀ ਲੱਖ ਦੀ ਹੈ। ਕਹਿ ਵੀ ਦਿੰਦੇ ਸੀਗੇ ਵੀ ਇੱਕ ਕਬੱਡੀ ਸਿਰ ਲਹੂ ਵਧਾਊਗੀ ਪੰਜਾਬੀਆਂ ਦਾ। ਪਰ 6 ਅਗਸਤ 1995 ਨੂੰ ਪਾਕਿਸਤਾਨ ਦਾ ਤੇ ਇੰਡੀਆ ਦੀ ਟੀਮ ਦਾ ਕਬੱਡੀ ਮੈਚ ਹੋ ਰਿਹਾ ਸੀ BC ਪਲੇਸ ਵੈਨਕੂਵਰ ਦੇ ਵਿੱਚ, ਅਤੇ ਕਮੈਂਟਰੀ ਦਾ ਮਾਈਕ ਮੇਰੇ ਹੱਥ ਸੀ। ਉੱਥੇ ਪਾਕਿਸਤਾਨ ਦੇ ਕੋਈ ਸੱਜਣ ਮੇਰੇ ਕੋਲ ਆਏ, ਕਹਿੰਦੇ ਸਰਦਾਰ ਜੀ ਇੱਕ ਅਨਾਊਂਸਮੈਂਟ ਕਰ ਦਿਓ। ਮੈਂ ਕਿਹਾ ਦੱਸੋ। ਉਹ ਕਹਿੰਦੇ ਵੀ ਇੰਡੀਆ ਦੇ ਫਿੱਡੂ ਨੂੰ ਜਾਂ ਹਰਜੀਤ ਨੂੰ ਜਿਹੜਾ ਕੋਈ ਪਾਕਿਸਤਾਨੀ ਡੱਕ ਜਾਏ ਤਾਂ ਅਸੀਂ ਉਸ ਨੂੰ ਇੱਕ ਜੱਫੇ ਦਾ ਪਾਕਿਸਤਾਨੀ ਕਰੰਸੀ ਦੇ ਵਿੱਚ 1 ਲੱਖ ਰੁਪਈਆ ਇਨਾਮ ਦੇਵਾਂਗੇ। ਮੈਂ ਕਿਹਾ ਮਨਾ, ਇਹ ਤਾਂ ਗੱਲ ਸੱਚੀ ਹੋ ਗਈ। ਮੈਂ ਤੇ ਕੰਵਲ ਸਾਹਿਬ ਤਾਂ ਉਂਝ ਹੀ ਅਤਕਥਨੀਆਂ ਕਰਦੇ ਸੀ, ਇਹਦਾ ਇੱਕ ਪੁਆਇੰਟ ਦੇ ਉੱਤੇ 1 ਲੱਖ ਰੁਪਈਆ ਲੱਗ ਗਿਆ। ਮੈਂ ਅਨਾਊਂਸਮੈਂਟ ਕੀਤੀ, ਪਾਕਿਸਤਾਨ ਦੇ ਜਾਫੀਆਂ ਦੇ ਨਾਂ ਲੈ ਕੇ, ਡੋਗਰਾ, ਗੁਜਰਾਤ ਜਿਹੜੇ ਸੀਗੇ ਉਦੋਂ ਖੇਡਦੇ, ਉਹ ਮੈਂ ਕਿਹਾ ਤੁਹਾਡੇ ਲਈ 1 ਲੱਖ ਰੁਪਈਆ ਲੱਗ ਗਿਆ ਜੇ। ਅਤੇ ਲੱਖ ਲੱਗਿਆ ਕਾਹਦੇ ਲਈ ਕਿ ਤੁਸੀਂ ਇੱਕ ਜੱਫਾ ਲਾਉਣਾ, ਭਾਵੇਂ ਤੁਸੀਂ ਡੱਕ ਲਓ ਹਰਜੀਤ ਬਾਜੇਖਾਨੇ ਨੂੰ, ਭਾਵੇਂ ਡੱਕ ਲਓ ਫਿੱਡੂ ਨੂੰ, ਅਤੇ ਇੱਕ ਜੱਫਾ ਜਿਹੜਾ ਹੈਗਾ ਕਬੱਡੀ ਹੁੰਦੀ ਆ 30 ਸਕਿੰਟ ਦੀ। 30 ਸਕਿੰਟਾਂ ਦੇ ਵਿੱਚੋਂ 10 ਸਕਿੰਟ ਤਾਂ ਖਿਡਾਰੀ ਨੇ ਅਗਲਿਆਂ ਤੱਕ ਪਹੁੰਚਣਾ ਲਾ ਦੇਣੇ ਆ। ਪਹਿਲੇ 10 ਸੈਕਿੰਡ ਲੰਘ ਗਏ, 10 ਸੈਕਿੰਡ ਦੀ ਤੁਹਾਡਾ ਜਿਹੜਾ ਹੱਥ ਲੱਗ ਗਿਆ ਤਾਂ ਸਟਰਗਲ ਹੋਣੀ ਹੈਗੀ ਆ ਵੱਧ ਤੋਂ ਵੱਧ 15 ਸਕਿੰਟ ਦੀ। 15 ਸਕਿੰਟਾਂ 'ਚ ਲੱਖ ਰੁਪਈਆ ਜੇ ਬਣਦਾ ਜੇ ਚੁੱਕੀ ਦਾ ਤਾਂ ਚੁੱਕ ਲਓ। ਦੁਨੀਆ 'ਚ ਐਸਾ ਕੋਈ ਬਿਜ਼ਨਸ ਨਹੀਂ ਵੀ 15 ਸਕਿੰਟਾਂ 'ਚ ਲੱਖ ਬਣਦਾ ਹੋਵੇ, ਪਰ ਉਹਨਾਂ ਤੋਂ ਚੁੱਕੇ ਨਹੀਂ ਗਿਆ। ਉਹ ਨਾ ਫਿੱਡੂ ਰੁਕਿਆ, ਨਾ ਹਰਜੀਤ ਬਾਜਾਖਾਨਾ ਰੁਕਿਆ। ਆਸਫ ਜੀ ਫਿਰ ਇਸ ਤਰ੍ਹਾਂ ਇੱਥੇ ਲਾਗੇ ਹੀ ਆਪਣੇ ਮਾਲਟਨ, ਉੱਥੇ ਵਾਈਲਡਵੁੱਡ ਪਾਰਕ ਹੈਗਾ, ਉੱਥੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਹਰ ਸਾਲ। 9 ਜੁਲਾਈ 2009 ਦੇ ਵਿੱਚ ਖਾਧੀ ਪੀਤੀ ਸੀ ਸ਼ਾਮ ਦੇ ਵੇਲੇ, ਅਤੇ ਜਦੋਂ ਜਿਹਦੀ ਇਨਾਮ ਲੱਗਣ ਲੱਗ ਪਏ। ਇਨਾਮ ਇੰਨਾ ਲੱਗ ਗਿਆ ਜੀ ਵੀ ਜੇ ਕੋਈ 3 ਜੱਫੇ ਲਗਾਤਾਰ ਲਾ ਜਾਵੇ ਤਾਂ 3 ਲੱਖ ਰੁਪਈਏ ਦਾ ਉਹਨੂੰ ਇਨਾਮ ਦਿੱਤਾ ਜਾਊਗਾ। ਉੱਥੋਂ ਵਾਲਾ ਦਾ ਲੱਖ ਨਾ ਦਿੱਤਾ ਗਿਆ ਕਿਉਂਕਿ ਉਹਨਾਂ ਤੋਂ ਜੱਫਾ ਲੱਗਿਆ ਨਹੀਂ, ਪਰ ਇੱਥੋਂ ਵਾਲਾ ਜਿਹੜਾ ਇਨਾਮ ਅਨਾਊਂਸ ਕੀਤਾ ਸੀ ਉਹਨੇ 2 ਜੱਫੇ ਲਗਾਤਾਰ ਲਾ ਲਏ, ਅਤੇ ਜਦ ਨੂੰ ਟਾਈਮ ਮੁੱਕ ਗਿਆ ਅਤੇ ਲੋਕ ਕਹਿਣ ਲੱਗੇ ਵੀ 2 ਜੱਫੇ ਲੱਗ ਗਏ, ਜੇ ਟਾਈਮ ਹੁੰਦਾ 3 ਵੀ ਲੱਗ ਸਕਦੇ ਸੀਗੇ। ਅਤੇ ਉਹਨਾਂ ਨੂੰ ਸੋਨੀ ਸੁਨੇਤ ਆ ਮੁੰਡਾ, ਉਹਨੂੰ 2 ਜੱਫਿਆਂ ਦਾ 2 ਲੱਖ ਰੁਪਈਆ ਇਨਾਮ ਦਿੱਤਾ ਗਿਆ, ਗਿਣ ਕੇ ਦਿੱਤਾ ਗਿਆ। ਅਤੇ ਉਹਦੀ ਪਕੜ ਕਿੰਨੀ ਹੋਈ ਸੀ, ਇੱਕ ਵਾਰੀ ਉਹਨੇ ਫੜ ਕੇ ਬੰਦੇ ਨੂੰ ਆਊਟ ਕਰ ਦਿੱਤਾ, ਉੱਥੋਂ ਦਾ ਜ਼ੋਰ ਨਹੀਂ ਲੱਗਿਆ, ਉਹ ਆਪਦੇ ਜ਼ੋਰ ਨਾਲ ਧੱਕਾ ਦਿੱਤਾ ਅਤੇ ਬਾਹਰ ਨਿਕਲ ਗਿਆ। ਦੂਜੀ ਸਟਰਗਲ ਜਿਹੜੀ ਸੀਗੀ ਉਹਦੀ 12-13 ਸੈਕਿੰਡ ਦੀ ਸੀ। 15 ਸਕਿੰਟਾਂ 'ਚ ਉਹਨੇ 2 ਲੱਖ ਕਬੱਡੀ ਦੇ ਜੱਫਿਆਂ ਦੇ ਨਾਲ ਕਮਾਇਆ। ਅਤੇ ਜਿਹੜਾ ਹੁਣ ਵਰਲਡ ਕੱਪ ਹੋਣ ਜਾ ਰਿਹਾ ਕਬੱਡੀ ਦਾ, ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਉਹਦੇ 'ਚ ਜਿੱਤਣ ਵਾਲੀ ਟੀਮ ਲਈ 2 ਕਰੋੜ ਰੁਪਈਏ ਦਾ ਇਨਾਮ ਰੱਖਿਆ, ਦੂਜੇ ਨੰਬਰ ਲਈ 1 ਕਰੋੜ ਦਾ, ਤੀਜੇ ਨੰਬਰ ਲਈ 25 ਲੱਖ ਦਾ, ਹਰ ਪਾਰਟੀਸਪੇਟ ਕਰਨ ਵਾਲੀ ਟੀਮ ਦਾ 10 ਲੱਖ।
ਔਰ 16 ਟੀਮਾਂ ਨੂੰ ਸੱਦੇ ਦਿੱਤੇ ਗਏ ਆ, 14 ਟੀਮਾਂ ਦੇ ਸੱਦੇ ਪ੍ਰਵਾਨ ਹੋ ਗਏ ਆ। ਜੇ 14 ਟੀਮਾਂ ਦੇ ਵਿੱਚ ਵੀ ਉਹ ਹੁੰਦਾ ਜਿਹੜਾ ਕਿ 1 ਨਵੰਬਰ ਤੋਂ 13 ਨਵੰਬਰ ਤੱਕ ਹੋਣਾ, ਤਾਂ ਵੀ 20 ਕਰੋੜ ਦਾ ਉਹ ਕੱਪ ਹੋਣਾ। ਤੇ ਹਿੰਦੁਸਤਾਨ ਦੇ ਵਿੱਚ ਕੀ, ਪਾਕਿਸਤਾਨ ਦੇ ਵਿੱਚ ਕੀ, ਉਹਨਾਂ ਮੁਲਕਾਂ 'ਚ ਕਿਸੇ ਖੇਡ ਦਾ ਜਿਹੜਾ ਇਨਾਮ ਆ, ਕਿਸੇ ਵੀ ਖੇਡ ਦਾ, ਲਾ ਕ੍ਰਿਕਟ ਤੋਂ ਲੈ ਕੇ, ਲਾ ਟੈਨਿਸ ਤੋਂ ਲੈ ਕੇ, ਗੋਲਫ ਤੋਂ ਲੈ ਕੇ, ਜਿਹੜੀਆਂ ਮਹਿੰਗੀਆਂ ਖੇਡਾਂ ਨੇ, ਐਡਾ ਨਾਮ ਅਜੇ ਤੱਕ ਨਹੀਂ ਹੈਗਾ। ਇਹ ਪੰਜਾਬੀ ਕਲਚਰ ਦੀ ਗੱਲ ਕਰਦੇ ਆ ਕਿ ਕਲਚਰ ਦੇ ਕੁਝ ਪਹਿਲੂ ਇਹੋ ਜਿਹੇ ਹਾਵੀ ਹੁੰਦੇ ਆ ਸਾਡੇ ਜੀਵਨ ਦੇ ਵਿੱਚ। ਵੈਸੇ ਪੜ੍ਹਿਆ ਲਿਖਿਆ ਦੀਆਂ ਗੋਸ਼ਟੀਆਂ 'ਚ ਖੇਡਾਂ ਖੂਡਾਂ ਦੀ ਗੱਲ ਕੋਈ ਨਾ ਸੁਣ ਕੇ ਰਾਜੀ ਆ ਤੇ ਨਾ ਕਰਕੇ ਰਾਜੀ ਆ। ਕਿਉਂਕਿ ਮੈਂ ਇੱਕ ਗੋਸ਼ਟੀ ਦੇ ਵਿੱਚ ਬੋਲਣ ਲੱਗਿਆ ਅੰਮ੍ਰਿਤਸਰ, ਤੇ ਉਹ ਕਹਿੰਦੇ ਵੀ ਆ ਇੱਕ ਬੰਦਾ ਹੋਰ ਆ ਯਾਰ, ਇਹਨੂੰ ਵੀ ਬੋਲ ਲੈਣ ਦਿਓ, ਇਹਦਾ ਵੀ ਕੋਈ ਸਾਹਿਤ 'ਚ ਮਾੜਾ ਮੋਟਾ ਨਾਂ ਹੈਗਾ। ਉਹ ਕਹਿੰਦੇ ਨੂੰ ਤਾਂ ਅਸੀਂ ਸਾਹਿਤਕਾਰ ਹੀ ਨਹੀਂ ਮੰਨਦੇ, ਖੇਡਾਂ ਬਾਰੇ ਲਿਖੀਆਂ ਹੋਣਗੀਆਂ ਦੀਆਂ 20-25 ਕਿਤਾਬਾਂ ਹੋਣਗੀਆਂ, 10-15 ਹੋਣਗੀਆਂ, ਪਰ ਇਹ ਸਾਹਿਤਕਾਰ ਨਹੀਂ। ਮੈਂ ਆਖਿਆ ਭਰਾਵੋ, ਅਸੀਂ ਕਦੋਂ ਕਹਿੰਦੇ ਸਾਨੂੰ ਸਾਹਿਤਕਾਰ ਮੰਨੋ, ਸਾਨੂੰ ਸਿਹਤਕਾਰ ਹੀ ਮੰਨ ਲਓ, ਕੁਛ ਤਾਂ ਮੰਨੋ ਮਾੜਾ ਮੋਟਾ। ਅਸੀਂ ਵੀ ਤਾਂ ਲਿਖੀ ਲੁਖੀ ਜਾਂਦੇ ਹਾਂ, ਚਿਰ ਦੇ ਲੱਗੇ ਹੋਏ ਆ। ਇਹ ਜਿਹੜਾ ਇਹ ਪਹਿਲੂ ਹੈਗਾ ਨਾ, ਜੇ ਜਗੀ ਨਹੀਂ ਕਿ ਮੇਰਾ ਉੱਧਰ ਵੀ ਧਿਆਨ ਹੈਗਾ, ਕਿਉਂਕਿ ਅਸੀਂ ਵਿਸਲ ਕੰਥਨੀ ਸੁਣ ਗਿੱਝੇ ਹੋਏ ਆ, ਵਿਸਲ ਨਾਲ ਹੀ ਖੜਦੇ ਹਾਂ। ਵੈਸੇ ਹੁਣ ਮੈਨੂੰ ਲੱਗ ਗਿਆ ਪਤਾ ਵੀ ਵਿਸਲ ਹੈ ਨਹੀਂ ਅੱਜ ਇੱਥੇ। ਜਿਹੜਾ ਸਾਡਾ ਰੋਲ ਹੈ ਨਾ ਖੇਡਾਂ ਦਾ ਦੁਨੀਆ ਭਰ ਦੇ ਵਿੱਚ, ਜਿੱਥੇ ਪੰਜਾਬੀ ਕਲਚਰ ਦਾ ਜਿਹੜਾ ਇਹ ਸੁਭਾਅ ਹੈਗਾ, ਇੱਕੋ ਬਾਲਟੀ 'ਚ ਪਾਣੀ ਪੀਣ ਵਾਲਾ, ਇਕੱਠਿਆਂ ਬਹਿ ਕੇ ਖਾਣ ਪੀਣ ਵਾਲਾ, ਔਰ ਉਹਦੇ 'ਚ ਜਿਹੜੀ ਪ੍ਰਾਹੁਣਚਾਰੀ ਵੀ ਹੈ, ਟੀਮਾਂ ਜਾਂਦੀਆਂ ਨੂੰ ਮੇਰਾ ਖਿਆਲ ਹੈ ਵੀ ਮੈਂ ਤਾਂ 1000 ਦਾ ਖੇਡ ਮੇਲਾ ਦੇਖ ਹੀ ਲਿਆ, ਉਹ ਗਿਣਿਆ ਤਾਂ ਹੈ ਨਹੀਂਗਾ। ਤੇ 60 ਸਾਲ ਤੋਂ ਹੋ ਗਏ ਮੈਂ ਖੇਡ ਮੇਲੇ ਦੇਖਦੇ ਹਾਂ, ਤੇ ਜੇ ਇੱਕ ਸਾਲ 'ਚ 10-15 ਵੀ ਦੇਖੇ ਜਾਣ ਤਾਂ ਵੀ ਕਿੰਨੇ ਬਣ ਜਾਂਦੇ ਆ। ਪਰ ਮੈਂ ਤਾਂ ਕਈ ਵਾਰੀ ਸਾਲ ਦੇ ਵਿੱਚ 40-40 ਵੀ ਦੇਖਦਾ ਰਿਹਾ, ਤੇ ਹੁਣ ਵੀ ਮੈਂ ਕੱਲ੍ਹ ਨੂੰ ਕਿਤੇ ਜਾਣਾ ਤਾਂ ਹੀ ਕਿਹਾ ਮੈਨੂੰ ਪਰਚਾ 'ਚ ਪੜ੍ਹ ਲੈਣ ਦਿਓ। ਸੋ ਇਹ ਜਿਹੜਾ ਖੇਡ ਦੇ ਰਾਹੀਂ, ਜਿਵੇਂ ਹੁਣ ਅਸੀਂ 100 ਖੇਡ ਮੇਲਾ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਕਰਵਾਉਂਦੇ, ਪੰਜਾਬੀ ਖੇਡ ਮੇਲੇ ਜਿਹੜੇ ਹੈਗੇ ਆ ਘੱਟੋ ਘੱਟ 100 ਹੁੰਦੇ ਆ। ਆਪਣੇ GTA ਦੇ ਵਿੱਚ 16 ਕਬੱਡੀ ਦੇ ਮੇਲੇ ਲੱਗ ਰਹੇ ਆ, ਉਹਦੇ 'ਚੋਂ 14 ਤਾਂ ਲੱਗੇ ਆ, ਤੇ ਦੋ ਲੱਗਣ ਜਾ ਰਹੇ ਆ 13 ਅਗਸਤ ਨੂੰ। ਔਰ ਉਹ ਕਿਹੜੇ ਆ ਬਈ ਬਰਾਬਰ ਲੱਗਣ ਜਾ ਰਹੇ ਆ, ਇੱਕ ਹਰਸ਼ੀ ਸੈਂਟਰ ਦੇ ਵਿੱਚ, ਇੱਕ ਪਾਵਰਵਿੰਡ ਸੈਂਟਰ ਦੇ। ਜਾਣੀ ਇੰਨਾ ਉਤਸ਼ਾਹ ਕਿ ਇੱਕੋ ਦਿਨ ਹੀ 2 ਵਰਲਡ ਕੱਪ ਕਰਵਾਉਣ ਜਾ ਰਹੇ ਆ ਸਾਡੇ ਪੰਜਾਬੀ ਯੋਧੇ। ਤੇ ਇਹ ਇਸ ਕਰਕੇ ਕਹਿਣਾ ਬਈ ਜਿੱਥੇ ਇਹ ਦੌੜ ਲੱਗੀ ਹੋਈ ਆ, ਉੱਥੇ ਨਾਲ ਕੰਪੀਟੀਸ਼ਨ ਵੀ ਆ, ਉੱਥੇ ਨਾਲ ਹੋਂ ਵੀ ਆ। ਸੋ ਆਸਟ੍ਰੇਲੀਆ ਤੋਂ ਲੈ ਕੇ, ਨਿਊਜ਼ੀਲੈਂਡ ਤੋਂ ਲੈ ਕੇ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ, ਪਾਕਿਸਤਾਨ, ਇੰਡੀਆ ਦਾ ਖਿਡਾਰੀ ਆ। ਹੁਣ ਇਹਦੇ 'ਚ ਸ੍ਰੀਲੰਕਾ ਤੋਂ ਵੀ ਟੀਮ ਆ ਰਹੀ ਹੈਗੀ ਆ ਵਰਲਡ ਕੱਪ ਦੇ ਵਿੱਚ, ਜਿੱਥੇ ਕੋਈ ਪੰਜਾਬੀ ਨਹੀਂ ਵੱਸਦਾ। ਅਰਜਨਟੀਨਾ ਤੋਂ ਆ ਰਹੀ ਆ, ਜਿੱਥੇ ਕੋਈ ਪੰਜਾਬੀ ਨਹੀਂ ਵੱਸਦਾ। ਈਰਾਨ ਤੋਂ ਆ ਰਹੀ ਆ, ਜਿੱਥੇ ਕੋਈ ਪੰਜਾਬੀ ਨਹੀਂ ਵੱਸਦਾ। ਬਾਕੀ ਤਾਂ ਚਲੋ ਜਿੱਥੇ ਕਿਤੇ ਪੰਜਾਬੀ ਵੱਸਦੇ ਨੇ, ਉਹ ਤਾਂ ਪੰਜਾਬੀਆਂ ਦੀਆਂ ਰਲਮੀਆਂ ਮਿਲਵੀਆਂ ਟੀਮਾਂ ਨੇ। ਤੇ ਜੋ ਸ਼ਬਦਾਵਲੀ ਦੇ ਵਿੱਚ ਦੇਣ ਹੈਗੀ ਆ ਖੇਡਾਂ ਰਾਹੀਂ ਪੰਜਾਬੀ ਬੋਲੀ ਨੂੰ ਅਮੀਰ ਕਰਨ ਦੀ, ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 10 ਮੁੰਡੇ ਪੰਜਾਬ ਤੋਂ ਕਮੈਂਟਰੀ ਕਰਨ ਆਏ ਨੇ ਹਵਾਈ ਜਹਾਜ਼ 'ਤੇ ਚੜ੍ਹ ਕੇ ਇੱਥੇ ਕਬੱਡੀ ਕੱਪਾਂ ਦੀ ਕਮੈਂਟਰੀ। ਅਜੇ ਅਸੀਂ ਇੱਥੇ ਬੈਠੇ ਹਾਂ, ਫਿਰ ਵੀ 10 ਜਣਿਆਂ ਦੀ ਲੋੜ ਪੈ ਗਈ ਆ ਉੱਧਰੋਂ ਆਉਣ ਦੀ। ਰੈਫਰੀ ਉੱਧਰੋਂ ਆਉਂਦੇ ਨੇ, ਖਿਡਾਰੀ ਉੱਧਰੋਂ ਆਉਂਦੇ ਨੇ, ਉਹ ਵੀ ਸਾਰੇ ਆਈ ਜਾਂਦੇ ਨੇ। ਬਾਕੀ ਇਹ ਬਲਦੇਵ ਹੋਣਾ ਨੇ ਜਿਹੜੀ ਗੱਲ ਕੀਤੀ ਸੀ, ਮੈਂ ਫਿਰ ਉਹ ਵੀ ਤੁਹਾਡੇ ਨਾਲ ਦੁਹਰਾ ਲਵਾਂ ਕਿ ਮੈਂ ਜਿਹੜੀ BC 'ਚ ਰਹਿਣਾ ਬਰੈਂਪਟਨ, ਉਹਦੇ 'ਚ 45 ਕੁ ਘਰ ਹੈਗੇ ਆ, ਜਿਹਦੇ 'ਚੋਂ ਇੱਕ ਚੀਨੇ ਦਾ ਘਰ ਆ, ਇੱਕ ਫਿਲਪੀਨੇ ਦਾ ਘਰ ਆ, ਤੇ ਬਾਕੀ ਅਫਰੀਕਨਾਂ ਦੇ ਘਰ ਨੇ 3-4, ਤੇ ਇਟਾਲੀਅਨ ਦਾ, ਤੇ ਇੱਕ ਦਾ ਕੋਈ ਹੋਰ ਹੋਊਗਾ। ਤੇ ਬਾਕੀ ਦੇ ਘਰ ਜਿੰਨੇ ਹੈਗੇ ਆ 34-35, ਉਹ ਸਾਰੇ ਪੰਜਾਬੀਆਂ ਦੇ ਆ। ਸ਼ਾਮ ਨੂੰ ਬੱਚੇ ਖੇਡਦੇ ਆ, BC ਦੇ ਵਿੱਚ ਖੁੱਲ੍ਹੀ ਸੜਕ ਆ, ਤੇ ਉਹ ਹੈ ਵੀ ਥੋੜ੍ਹੇ ਜਿਹੇ ਉਸ ਪਾਸੇ, ਜਿਹੜੇ ਪਾਸੇ ਦੇ ਆਮ ਲਾਂਘਾ ਟਾਪਾ ਨਹੀਂ। ਤੇ ਮੈਂ ਪਰਸੋਂ ਚੌਥੇ ਕਿਤੇ ਉਹ ਲਾਲ ਹੋ ਗਈ ਤਾਂ ਚੇਤਨ ਦੇ, ਚਲੋ ਇਹ ਸਿਆਣਪ ਇਹਦੇ 'ਚ ਹੀ ਆ ਵੀ ਗੱਲ ਭਾਵੇਂ ਕਿੰਨੀ ਵਧੀਆ ਉਹ ਵੀ ਵਿੱਚੇ ਛੱਡ ਦਿਓ, ਨਹੀਂ ਤਾਂ ਫਿਰ ਤੁਸੀਂ ਤਾੜੀਆਂ ਨਹੀਂ ਮਾਰੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ।